ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਅਪ੍ਰੈਲ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ। ਸੁਨਹਿਰੀ ਮਤਨ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਜਵਾਬੀ ਪੜ੍ਹਾਈ। ਜ਼ਬੂਰ। ਰੱਬ ਹੀ ਮੇਰੀ ਮਿਰਾਸ ਤੇ ਮੇਰੇ ਪਿਆਲੇ ਦਾ ਹਿੱਸਾ ਏ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਏ। ਜਰੈਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਏ। ਮੈਂ ਰੱਬ ਦੀ ਵਡਿਆਈ ਕਰਾਂਗਾ ਜਿਨ੍ਹੇ ਮੈਨੂੰ ਨਸੀਹਤ ਦਿੱਤੀ ਏ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਕਿਉਂ ਜੇ ਉਹ ਮੇਰੇ ਸੱਜੇ ਹੱਥ ਏ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਤੇ ਮੇਰੀ ਰੂਹ ਸ਼ਾਦਮਾਨ ਏ, ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਵੇਗਾ। ਕਿਉਂ ਜੇ ਤੂੰ ਮੇਰੀ ਜਾਨ ਨੂੰ ਨਾ ਪਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ। ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤੇ ਇਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਿਸਾ ਹੋਵੇਗੀ ਤੇ ਇਬਨ ਆਦਮ ਸੂਲੀ ਚਾੜਨ ਲਈ ਫੜਵਾਇਆ ਜਾਏਗਾ। ਯੋਹੰਨਾ। ਯਹੂਦੀਆਂ ਦੀ ਈਦ ਫਿਸਾ ਨੇੜੇ ਸੀ ਤੇ ਯਿਸੂ ਯਰੂਸ਼ਲਮ ਨੂੰ ਗਿਆ ਤੇ ਉਹਨੇ ਹੈਕਲ ਵਿੱਚ ਢੱਗੇ ਤੇ ਭੇਡਾਂ ਤੇ ਕਬੂਤਰ ਵੇਚਣ ਵਾਲਿਆਂ ਨੂੰ ਤੇ ਸਰਾਫਾਂ ਨੂੰ ਬੈਠੇ ਵੇਖਿਆ ਤੇ ਰੱਸੀਆਂ ਦਾ ਕੋੜਾ ਬਣਾ ਕੇ ਸਾਰਿਆਂ ਨੂੰ, ਯਾਨੀ ਭੇਡਾਂ ਤੇ ਢੱਗਿਆਂ ਨੂੰ ਹੈਕਲ ਵਿੱਚੋਂ ਕੱਢ ਦਿੱਤਾ ਤੇ ਸਰਾਫਾਂ ਦੇ ਪੈਸੇ ਸੁੱਟ ਦਿੱਤੇ ਤੇ ਉਹਨਾਂ ਦੇ ਫੱਟੇ ਉਲਟਾ ਦਿੱਤੇ ਤੇ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਹਨਾਂ ਨੂੰ ਇੱਥੋਂ ਲੈ ਜਾਓ, ਮੇਰੇ ਪਿਓ ਦੇ ਘਰ ਨੂੰ ਮੰਡੀ ਵਾਲਾ ਘਰ ਨਾ ਬਣਾਓ। ਉਹਦੇ ਚੇਲਿਆਂ ਨੂੰ ਯਾਦ ਆਇਆ ਵੀ ਲਿਖਿਆ ਏ, ਤੇਰੇ ਘਰ ਦੀ ਗੈਰਤ ਮੈਨੂੰ ਖਾ ਗਈ। ਇਸ ਲਈ ਯਹੂਦੀਆਂ ਨੇ ਜਵਾਬ ਵਿੱਚ ਉਹਨੂੰ ਆਖਿਆ, ਤੂੰ ਜਿਹੜਾ ਇਹ ਕੰਮ ਕਰਦਾ ਏ, ਸਾਨੂੰ ਕਿਹੜਾ ਨਿਸ਼ਾਨ ਵਿਖਾਉਣਾ ਏ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਇਸ ਹੈਕਲ ਨੂੰ ਢਾਹ ਦਿਓ ਤੇ ਮੈਂ 3 ਦਿਨਾਂ ਵਿੱਚ ਇਹਨੂੰ ਫੇਰ ਖੜਾ ਕਰ ਦੇਵਾਂਗਾ। ਪਰ ਉਹਨੇ ਆਪਣੇ ਬਦਨ ਦੀ ਹੈਕਲ ਦੇ ਬਾਰੇ ਆਖਿਆ ਸੀ। ਇਸ ਲਈ ਜਦ ਉਹ ਮੋਇਆਂ ਵਿੱਚੋਂ ਜੀ ਉੱਠਿਆ ਤੇ ਉਹਦੇ ਚੇਲਿਆਂ ਨੂੰ ਯਾਦ ਆਇਆ ਭਈ ਉਹਨੇ ਆਖਿਆ ਸੀ, ਤੇ ਉਹਨਾਂ ਨੇ ਪਾਕ ਕਿਤਾਬ ਤੇ ਉਸ ਅਖਾਣ ਦਾ ਜਿਹੜਾ ਯਿਸੂ ਨੇ ਆਖਿਆ ਸੀ ਯਕੀਨ ਕੀਤਾ। ਮਰਕਸ। ਤੇ ਛੇਤੀ ਨਾਲ ਸਵੇਰ ਹੁੰਦਿਆਂ ਹੀ ਸਰਦਾਰ ਕਾਹਨਾਂ ਨੇ ਬਜ਼ੁਰਗਾਂ ਤੇ ਫਕੀਆਂ ਤੇ ਸਾਰੇ ਸਦਰੇ ਅਦਾਲਤ ਵਾਲਿਆਂ ਸਮੇਤ ਸਲਾਹ ਕਰਕੇ ਯਿਸੂ ਨੂੰ ਫੜਵਾ ਲਿਆ ਤੇ ਲੈ ਜਾ ਕੇ ਪਿਲਾਤੂਸ ਦੇ ਹਵਾਲੇ ਕਰ ਛੱਡਿਆ। ਯੋਹੰਨਾ। ਇਹਦੇ ਤੇ ਉਹਨੂੰ ਉਹਨਾਂ ਦੇ ਹਵਾਲੇ ਕੀਤਾ ਭਈ ਮਸਲੂਬ ਕੀਤਾ ਜਾਵੇ ਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤਿੱਕਰ ਬਾਹਰ ਗਿਆ ਜਿਹੜੀ ਖੋਪੜੀ ਦੀ ਥਾਂ ਖਵਾਂਦੀ ਏ, ਜਿਹਦਾ ਤਰਜਮਾ ਅਬਰਾਨੀ ਵਿੱਚ ਗੁਲਗੱਤਾ ਏ। ਉੱਥੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਯੋਹੰਨਾ। ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਅਜਿਹੇ ਤੜਕੇ ਭਈ ਹਾਲੇ ਹਨੇਰਾ ਹੀ ਸੀ, ਕਬਰ ਉੱਤੇ ਆਈ ਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ। ਇਸ ਲਈ ਉਹ ਸ਼ਮੌਨ ਪਤਰਸ ਤੇ ਦੂਜੇ ਚੇਲੇ ਦੇ ਕੋਲ, ਜਿਹਨੂੰ ਯਿਸੂ ਪਿਆਰ ਕਰਦਾ ਸੀ, ਦੌੜਦੀ ਹੋਈ ਗਈ ਤੇ ਉਹਨਾਂ ਨੂੰ ਆਖਿਆ ਵੀ ਖੁਦਾਵੰਦ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਨੇ ਤੇ ਸਾਨੂੰ ਪਤਾ ਨਹੀਂ ਵੀ ਉਹਨੂੰ ਕਿੱਥੇ ਰੱਖਿਆ ਹੈ। ਇਸ ਲਈ ਪਤਰਸ ਤੇ ਉਹ ਦੂਜਾ ਚੇਲਾ ਨਿਕਲ ਕੇ ਕਬਰ ਵੱਲ ਗਏ। ਉਹਨੇ ਝੁੱਕ ਕੇ ਨਜ਼ਰ ਕੀਤੀ ਤੇ ਸੂਤੀ ਕੱਪੜੇ ਪਏ ਹੋਏ ਵੇਖੇ। ਇਹਦੇ ਉੱਤੇ ਦੂਜਾ ਚੇਲਾ ਵੀ, ਜਿਹੜਾ ਪਹਿਲਾਂ ਕਬਰ ਉੱਤੇ ਆਇਆ ਸੀ, ਅੰਦਰ ਗਿਆ ਤੇ ਉਹਨੇ ਵੇਖ ਕੇ ਯਕੀਨ ਕੀਤਾ, ਕਿਉਂ ਜੇ ਉਹ ਹਾਲੇ ਤੀਕਰ ਉਸ ਨਵਿਸ਼ਤੇ ਨੂੰ ਨਹੀਂ ਜਾਣਦੇ ਸੀ ਜਿਹਦੇ ਮੁਤਾਬਕ ਉਹਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ। ਪਰ ਮਰੀਅਮ ਬਾਹਰ ਕਬਰ ਦੇ ਕੋਲ ਖਲੋਤੀ ਰੋਂਦੀ ਰਹੀ ਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਤੇ 2 ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ, ਇੱਕ ਨੂੰ ਸਿਰਹਾਣੇ ਤੇ ਦੂਜੇ ਨੂੰ ਪੈਂਦਾਂ ਵੱਲ ਬੈਠੇ ਵੇਖਿਆ
ਜਿੱਥੇ ਯਿਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਏ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾਵੰਦ ਨੂੰ ਚੁੱਕ ਕੇ ਲੈ ਗਏ ਨੇ ਤੇ ਪਤਾ ਨਹੀਂ ਉਹਨੂੰ ਕਿੱਥੇ ਰੱਖਿਆ ਏ। ਇਹ ਆਖ ਕੇ ਉਹ ਪਿੱਛੇ ਮੁੜੀ ਤੇ ਯਿਸੂ ਨੂੰ ਖਲੋਤੇ ਵੇਖਿਆ ਤੇ ਨਾ ਪਛਾਣਿਆ ਵੀ ਇਹ ਯਿਸੂ ਏ। ਯਿਸੂ ਨੇ ਉਹਨੂੰ ਆਖਿਆ, ਮਰੀਅਮ। ਉਹਨੇ ਮੁੜ ਕੇ ਉਹਨੂੰ ਅਬਰਾਨੀ ਜ਼ੁਬਾਨ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਫਿਰ ਉਸੇ ਦਿਨ, ਜਿਹੜਾ ਹਫ਼ਤੇ ਦਾ ਪਹਿਲਾ ਦਿਨ ਸੀ, ਲੋਡੇ ਵੇਲੇ, ਜਦ ਉੱਥੇ ਦੇ ਬੂਹੇ ਜਿੱਥੇ ਚੇਲੇ ਇਕੱਠੇ ਸੀ ਯਹੂਦੀਆਂ ਦੇ ਡਰ ਨਾਲ ਬੰਦ ਕੀਤੇ ਸੀ, ਯਿਸੂ ਆ ਕੇ ਵਿੱਚ ਖਲੋ ਗਿਆ ਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਜਿਵੇਂ ਪਿਓ ਨੇ ਮੈਨੂੰ ਘੱਲਿਆ ਏ, ਮੈਂ ਵੀ ਤੁਹਾਨੂੰ ਘੱਲਦਾ ਵਾਂ। ਤੇ ਇਹ ਆਖ ਕੇ ਉਹਨਾਂ ਉੱਤੇ ਫੂਕਿਆ ਤੇ ਉਹਨਾਂ ਨੂੰ ਆਖਿਆ, ਪਾਕ ਰੂਹ ਲਵੋ। ਅਮਾਲ। ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਉਹਨੂੰ ਪੁੱਛਿਆ, ਭਈ ਐ ਖੁਦਾਵੰਦ, ਕੀ ਤੂੰ ਹੁਣੇ ਹੀ ਇਸਰਾਈਲ ਨੂੰ ਬਾਦਸ਼ਾਹੀ ਦੇਵੇਂਗਾ? ਉਹਨੇ ਉਹਨਾਂ ਨੂੰ ਆਖਿਆ, ਭਈ ਉਹਨਾਂ ਵੇਲਿਆਂ ਤੇ ਮਿਆਦਾਂ ਨੂੰ ਜਾਣਨਾ ਜਿਨ੍ਹਾਂ ਨੂੰ ਪਾਪ ਨੇ ਆਪਣੇ ਹੀ ਇਖਤਿਆਰ ਵਿੱਚ ਰੱਖਿਆ ਏ, ਤੁਹਾਡਾ ਕੰਮ ਨਹੀਂ। ਪਰ ਜਦੋਂ ਪਾਕ ਰੂਹ ਤੁਹਾਡੇ ਉੱਤੇ ਨਾਜ਼ਲ ਹੋਵੇਗਾ ਤੇ ਤੁਸੀਂ ਕੂਵਤ ਪਾਓਗੇ ਤੇ ਯਰੂਸ਼ਲਮ ਤੇ ਸਾਰੇ ਯਹੂਦੀਆ ਤੇ ਸਾਰੇ ਸਾਮਰੀਆ ਵਿੱਚ, ਬਲਕਿ ਧਰਤੀ ਦੀ ਇੰਤਹਾ ਤੀਕਰ ਮੇਰੇ ਗਵਾਹ ਹੋਵੋਗੇ। ਇਹ ਆਖ ਕੇ ਉਹ ਉਹਨਾਂ ਦੇ ਵੇਖਦਿਆਂ ਉੱਤੇ ਚੁੱਕ ਲਿਆ ਗਿਆ ਤੇ ਬਦਲੀ ਨੇ ਉਹਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਲੁਕਾ ਲਿਆ। ਤਮੈਥੀਅਸ। ਪੌਲੁਸ, ਜਿਹੜਾ ਰੱਬ ਦੀ ਮਰਜ਼ੀ ਨਾਲ ਮਸੀਹ ਯਸੂ ਦਾ ਰਸੂਲ ਏ, ਇਸ ਲਈ ਸਾਡੇ ਖੁਦਾਵੰਦ ਦੀ ਗਵਾਹੀ ਦੇਣ ਤੋਂ ਤੇ ਮੈਥੋਂ, ਜਿਹੜਾ ਉਹਦਾ ਕੈਦੀ ਵਾਂ, ਸ਼ਰਮ ਨਾ ਕਰ, ਬਲਕਿ ਖੁਦਾਵੰਦ ਦੀ ਕੁਦਰਤ ਦੇ ਮੁਤਾਬਕ ਖੁਸ਼ਖਬਰੀ ਦੀ ਖਾਤਰ ਮੇਰੇ ਨਾਲ ਦੁੱਖ ਸਹਿ, ਜਿਨ੍ਹੇ ਸਾਨੂੰ ਮੁਕਤੀ ਦਿੱਤੀ ਤੇ ਪਾਕ ਬੁਲਾਵੇ ਨਾਲ ਬੁਲਾਇਆ, ਸਾਡੇ ਕੰਮਾਂ ਦੇ ਪਾਰੋਂ ਨਹੀਂ, ਬਲਕਿ ਆਪਣੇ ਖਾਸ ਇਰਾਦੇ ਤੇ ਉਸ ਫਜ਼ਲ ਦੇ ਪਾਰੋਂ, ਜਿਹੜਾ ਮਸੀਹ ਯਸੂ ਵਿੱਚ ਸਾਡੇ ਉੱਤੇ ਅਜ਼ਲ ਤੋਂ ਹੋਇਆ। ਪਰ ਹੁਣ ਸਾਡੇ ਮੁਕਤੀ ਦੇਣ ਵਾਲੇ ਮਸੀਹ ਯਸੂ ਦੇ ਜ਼ਹੂਰ ਤੋਂ ਜ਼ਾਹਿਰ ਹੋਇਆ, ਜਿਨ੍ਹੇ ਮੌਤ ਨੂੰ ਨੇਸਤ ਤੇ ਹਯਾਤੀ ਤੇ ਬਕਾ ਨੂੰ ਉਸ ਖੁਸ਼ਖਬਰੀ ਦੇ ਰਾਹੀਂ ਰੌਸ਼ਨ ਕਰ ਦਿੱਤਾ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ, ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ, ਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੂਹੰਨਾ ਉੱਤੇ ਜ਼ਾਹਿਰ ਕੀਤਾ। ਮੈਂ ਜਿਉਂਦਾ ਵਾਂ, ਮੈਂ ਮਰ ਗਿਆ ਸੀ ਤੇ ਵੇਖ, ਹਮੇਸ਼ਾ ਤੀਕਰ ਜਿਉਂਦਾ ਰਵਾਂਗਾ। ਆਮੀਨ। ਯੂਹੰਨਾ। ਕਿਉਂ ਜੇ ਮੈਂ ਜਿਉਂਦਾ ਵਾਂ, ਤੁਸੀਂ ਵੀ ਜਿਉਂਦੇ ਰਵੋਗੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਆਖਦਾ ਏ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਏ, ਨਾ ਕਿ ਹੋਵੇਗੀ, ਤੇ ਫਿਰ ਉਹ ਪਿਓ ਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ ਤੇ ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਏ, ਯਾਨੀ ਪਿਆਰ, ਸਚਾਈ ਤੇ ਹਯਾਤੀ ਦਾ ਇਲਮ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਸਹੀਫੇ ਆਖਦੇ ਨੇ, ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਵੇਗਾ, ਬਲਕਿ ਹਰ ਇੱਕ ਲਫ਼ਜ਼ ਨਾਲ ਜਿਹੜਾ ਰੱਬ ਦੇ ਮੂੰਹੋਂ ਨਿਕਲਦਾ ਏ। ਇਹ ਜ਼ਾਹਿਰ ਕਰਦਾ ਏ ਭਈ ਸੱਚਾਈ ਹੀ ਇਨਸਾਨ ਦੀ ਅਸਲੀ ਹਯਾਤੀ ਏ, ਪਰ ਇਨਸਾਨ ਇਸ ਤਾਲੀਮ ਨੂੰ ਅਮਲੀ ਬਣਾਉਣ ਉੱਤੇ ਇਤਰਾਜ਼ ਕਰਦਾ ਏ। ਸਵਾਲ, ਹਯਾਤੀ ਕੀ ਏ? ਜਵਾਬ, ਹਯਾਤੀ ਇਲਾਹੀ ਅਸੂਲ, ਸਿਆਨ, ਜਿੰਦ, ਰੂਹ ਏ। ਹਯਾਤੀ ਸ਼ੁਰੂ ਤੇ ਅਖੀਰ ਤੋਂ ਬਗੈਰ ਏ। ਅਬਦੀਅਤ ਬਗੈਰ ਵੇਲੇ ਦੇ ਹਯਾਤੀ ਦਾ ਤਸੱਵੁਰ ਪੇਸ਼ ਕਰਦੀ ਏ ਤੇ ਵੇਲਾ ਅਬਦੀਅਤ ਦਾ ਹਿੱਸਾ ਬਿਲਕੁਲ ਨਹੀਂ ਏ। ਹਯਾਤੀ ਇਲਾਹੀ ਸਿਆਨ ਏ, ਹਯਾਤੀ ਮਹਿਦੂਦ ਨਹੀਂ ਏ, ਹਯਾਤੀ ਮੌਤ ਤੇ ਮਹਿਦੂਦੀਅਤ ਤੋਂ ਨਾਵਾਕਫ ਏ। ਅਸੀਂ ਇਹ ਗੱਲ ਮੰਨਦੇ ਹਾਂ ਭਈ ਯਿਸੂ ਦਾ ਸੂਲੀ ਚਾੜੇ ਜਾਣ ਤੇ ਉਹਦੇ ਜੀ ਉੱਠਣ ਨੇ ਹਮੇਸ਼ਾ ਦੀ ਹਯਾਤੀ, ਇੱਥੇ ਤੀਕਰ ਪਈ ਜਿੰਦ, ਰੂਹ ਦੀ ਕਾਮਲੀਅਤ ਤੇ ਮਾਦੇ ਦੇ ਅਦਮ ਨੂੰ ਸਮਝਣ ਲਈ ਈਮਾਨ ਨੂੰ ਉੱਚਾ ਕੀਤਾ। ਮੌਤ ਦੇ ਯਕੀਨ ਤੇ ਇਸ ਡੰਗ ਦੇ ਡਰ ਦਾ ਜ਼ਾਇਆ ਹੋਣਾ ਸਿਹਤ ਤੇ ਇਖਲਾਕੀਅਤ ਦੇ ਮਿਆਰ ਨੂੰ ਉਹਦੀ ਹੋਣ ਵਾਲੀ ਉਚਾਈ ਤੋਂ ਕਿਤੇ ਉੱਚਾ ਕਰੇਗਾ ਤੇ ਰੱਬ ਅਬਦੀ ਹਯਾਤੀ ਉੱਤੇ ਗੈਰ ਮੁਤਜ਼ਲਜ਼ਲ ਈਮਾਨ ਦੇ ਨਾਲ ਸਾਨੂੰ ਮਸੀਹਤ ਦੇ ਝੰਡੇ ਨੂੰ ਉੱਚਾ ਰੱਖਣ ਦੇ ਕਾਬਲ ਬਣਾਏਗਾ। ਸਾਡਾ ਉਸਤਾਦ ਆਪਣੇ ਚੇਲਿਆਂ ਉੱਤੇ ਦੁਬਾਰਾ ਜ਼ਾਹਿਰ ਹੋਇਆ। ਉਹਨਾਂ ਦੀ ਹੈਰਤ ਦੇ ਆਲਮ ਵਿੱਚ
ਉਹ ਖਬਰੋਂ ਜੀ ਉੱਠਿਆ ਆਪਣੀ ਉੱਚੀ ਸੋਚ ਦੇ ਤੀਜੇ ਦਿਨ, ਤੇ ਇੰਜ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਦਾ ਕੁਝ ਫਹਿਮ ਦਿੱਤਾ। ਉਹਨਾਂ ਯਹੂਦੀ ਲੋਕਾਂ ਨੇ ਜਿਹੜੇ ਰੱਬ ਦੇ ਇਸ ਬੰਦੇ ਨੂੰ ਕਤਲ ਕਰਨ ਦੀ ਤੰਗ ਵਿੱਚ ਸੀ, ਵਾਜ਼ਿਆ ਤੌਰ ਤੇ ਇਹ ਵਿਖਾਇਆ ਭਈ ਉਹਨਾਂ ਦੇ ਮਾਦੀ ਖਿਆਲ ਉਹਨਾਂ ਦੇ ਬਦਕਾਰ ਕੰਮਾਂ ਦੇ ਹੇਠਾਂ ਸੀ। ਇਹ ਜਾਣਦਿਆਂ ਹੋਏ ਭਈ ਸਿਆਣ ਬਿਮਾਰ ਸੀ, ਜਦ ਯਿਸੂ ਨੇ ਆਪਣੇ ਬਦਨ ਨੂੰ ਦੁਬਾਰਾ ਬਣਾਉਣ ਦੀ ਗੱਲ ਕੀਤੀ ਤੇ ਆਖਿਆ, ਐਸ ਹੈਕਲ ਨੂੰ ਢਾਹ ਦਿਓ ਤੇ ਮੈਂ ਉਹਨੂੰ 3 ਦਿਨਾਂ ਵਿੱਚ ਫਿਰ ਖੜਾ ਕਰ ਦੇਵਾਂਗਾ। ਤੇ ਉਹਨਾਂ ਨੂੰ ਲੱਗਿਆ ਭਈ ਉਹਦਾ ਮਤਲਬ ਉਹਦੇ ਬਦਨ ਦੀ ਬਜਾਏ ਉਹਨਾਂ ਦੀ ਮਾਦੀ ਹੈਕਲ ਸੀ। ਅਜਿਹੇ ਮਾਦੀਅਤ ਪ੍ਰਸਤਾਂ ਲਈ ਅਸਲੀ ਇਨਸਾਨ ਅਫਰੀਤ, ਨਾਦੀਦਨੀ ਤੇ ਅਜਨਬੀ ਵਿਖਾਲੀ ਦਿੰਦਾ ਏ, ਤੇ ਬਦਨ ਜਿਹਨੂੰ ਉਹਨਾਂ ਨੇ ਕਬਰ ਵਿੱਚ ਰੱਖਿਆ ਸੀ ਮਵਾਦ ਵਿਖਾਲੀ ਦਿੰਦਾ ਏ। ਐਸ ਮਾਦੀਅਤ ਪ੍ਰਸਤੀ ਨੇ ਅਸਲੀ ਯਸੂ ਤੋਂ ਨਜ਼ਰ ਹਟਾ ਦਿੱਤੀ, ਪਰ ਫਰਮਾਬਰਦਾਰ ਮਰੀਅਮ ਨੇ ਉਹਨੂੰ ਵੇਖਿਆ ਤੇ ਉਹਨੇ ਉਹਦੇ ਉੱਤੇ ਪਹਿਲੇ ਤੋਂ ਕਿਤੇ ਬਹੁਤਾ ਮਵਾਦ ਤੇ ਹਯਾਤੀ ਦੇ ਅਸਲੀ ਖਿਆਲ ਨੂੰ ਜ਼ਾਹਰ ਕੀਤਾ। ਇਨਸਾਨ ਦੇ ਮਾਦੀ ਤੇ ਪਾਪ ਆਲੂਦਾ ਈਮਾਨ ਦੇ ਪਾਰੋਂ ਰੂਹਾਨੀ ਯਸੂ ਉਹਨਾਂ ਲਈ ਨਾਕਾਬਲੇ ਤਸੱਵੁਰ ਸੀ। ਉਹਦੇ ਇਲਾਹੀ ਸਿਆਣ ਦੇ ਇਜ਼ਹਾਰ ਨੇ ਜਿੰਨਾ ਜ਼ਿਆਦਾ ਹੋਣ ਦੇ ਮਸਲੇ ਨੂੰ ਉੱਚਾ ਕੀਤਾ, ਤੇ ਉਹਨੇ ਜਿੰਨਾ ਜ਼ਿਆਦਾ ਇਲਾਹੀ ਅਸੂਲ, ਸੱਚਾਈ ਤੇ ਪਿਆਰ ਦੀਆਂ ਮੰਗਾਂ ਨੂੰ ਵਾਜ਼ਿਆ ਤੌਰ ਤੇ ਬਿਆਨ ਕੀਤਾ, ਓਨਾ ਹੀ ਜ਼ਿਆਦਾ ਉਹ ਪਾਪੀਆਂ ਤੇ ਉਹਨਾਂ ਲੋਕਾਂ ਲਈ ਨਫ਼ਰਤ ਦੇ ਕਾਬਲ ਬਣ ਗਿਆ ਜਿਹੜੇ ਆਪਣੇ ਆਪ ਨੂੰ ਪਾਪ ਤੇ ਬਿਮਾਰੀ ਤੋਂ ਮੁਕਤੀ ਦੇਣ ਲਈ ਮਾਦੀ ਕਾਨੂੰਨਾਂ ਤੇ ਅਕੀਦਿਆਂ ਉੱਤੇ ਇਨਸਾਰ ਕਰਦੇ ਸੀ, ਜਿਹੜੇ ਹਯਾਤੀ ਦੇ ਨਾਗਜ਼ੀਰ ਕਾਨੂੰਨ ਦੇ ਨਾਲ ਫਰਜ਼ੀ ਰਜ਼ਾਮੰਦੀ ਰੱਖਦਿਆਂ ਹੋਏ ਮੌਤ ਦੇ ਮਤਹਿਤ ਸੀ। ਯਿਸੂ ਨੇ ਆਪਣੇ ਜੀ ਉੱਠਣ ਨਾਲ ਉਹਨਾਂ ਨੂੰ ਗਲਤ ਸਾਬਤ ਕੀਤਾ ਤੇ ਆਖਿਆ, ਜਿਹੜਾ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਰੱਖਦਾ ਏ, ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਮਾਲਕ ਨੇ ਇਹ ਸਾਫ਼-ਸਾਫ਼ ਆਖਿਆ ਭਈ ਬਦਨ ਰੂਹ ਨਹੀਂ ਸੀ, ਤੇ ਉਹਨੇ ਆਪਣੇ ਜੀ ਉੱਠਣ ਤੋਂ ਬਾਅਦ ਬਦਨੀ ਹਿੱਸਾ ਉੱਤੇ ਸਾਬਤ ਕੀਤਾ ਭਈ ਉਹਦਾ ਬਦਨ ਉਸ ਵੇਲੇ ਤੀਕਰ ਨਹੀਂ ਬਦਲਿਆ ਜਦ ਤੀਕਰ ਭਈ ਉਹ ਆਪ ਉੱਤੇ ਨਾ ਗਿਆ, ਜਾਂ ਦੂਜੇ ਲਫ਼ਜ਼ਾਂ ਵਿੱਚ ਜਦ ਤੀਕਰ ਭਈ ਉਹ ਰੂਹ ਯਾਨੀ ਰੱਬ ਦੇ ਇਦਰਾਕ ਵਿੱਚ ਐਸ ਤੋਂ ਵੀ ਬਹੁਤਾ ਉੱਚਾ ਨਾ ਹੋਇਆ। ਯਸੂ ਦੀ ਮੌਤ ਦੇ ਬਾਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ, ਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ, ਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਯਸੂ ਰਾਹ ਸੀ, ਯਾਨੀ ਉਹਨੇ ਸਾਰੇ ਇਨਸਾਨਾਂ ਲਈ ਰਾਹ ਤਿਆਰ ਕੀਤੀ। ਉਹਦੇ ਅਖੀਰੀ ਇਜ਼ਹਾਰ ਵਿੱਚ, ਜਿਹਨੂੰ ਅਸਮਾਨ ਉੱਤੇ ਚੁੱਕਿਆ ਜਾਣਾ ਆਖਿਆ ਜਾਂਦਾ ਹੈ, ਜਿਹਨੇ ਯਸੂ ਦੀ ਧਰਤੀ ਵਾਲੀ ਹਯਾਤੀ ਨੂੰ ਮੁਕਾ ਦਿੱਤਾ, ਉਹ ਆਪਣੇ ਚੇਲਿਆਂ ਦੇ ਬਦਨੀ ਇਲਮ ਤੋਂ ਉੱਚਾ ਹੋ ਗਿਆ ਤੇ ਮਾਦੀ ਹਿੱਸਾ ਨੇ ਹੋਰ ਉਹਨੂੰ ਨਾ ਵੇਖਿਆ। ਫਿਰ ਉਹਦੇ ਚੇਲਿਆਂ ਨੂੰ ਪਾਕ ਰੂਹ ਮਿਲਿਆ। ਇਹਦਾ ਮਤਲਬ ਇਹ ਹੈ ਕਿ ਜੋ ਕੁਝ ਵੀ ਉਹਨਾਂ ਨੇ ਵੇਖਿਆ ਤੇ ਸਿਆ, ਉਹਦੇ ਨਾਲ ਉਹ ਇਲਾਹੀ ਸਿਆਣ ਦੀ ਵੱਡੀ ਸਿਆਣ ਵਿੱਚ ਵਧੇ, ਇੱਥੇ ਤੀਕਰ ਵੀ ਯਸੂ ਦੀਆਂ ਤਾਲੀਮਾਂ ਤੇ ਇਜ਼ਹਾਰਾਂ ਦੀ ਰੂਹਾਨੀ ਤਸ਼ਰੀਹ ਤੇ ਇਦਰਾਕ ਵਿੱਚ ਵੀ, ਜਿਨ੍ਹੇ ਉਹਨਾਂ ਨੂੰ ਹਯਾਤੀ ਜਿਹੜੀ ਰੱਬ ਏ ਉਹਦਾ ਇੱਕ ਧੁੰਦਲਾ ਜਿਹਾ ਤਸੱਵੁਰ ਦਿੱਤਾ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਵੀ ਜੀ ਉੱਠਣਾ ਸੀ। ਉਹਨੇ ਉਹਨਾਂ ਦੀ ਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿੱਸੀ ਤੇ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ ਕਿਉਂ ਜੇ ਬਹੁਤ ਛੇਤੀ ਉਹਨਾਂ ਦਾ ਮਾਲਕ ਹਕੀਕਤ ਦੇ ਰੂਹਾਨੀ ਦਾਇਰੇ ਵਿੱਚ ਦੁਬਾਰਾ ਜੀ ਉੱਠਣ ਤੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਉੱਚਾ ਚੁੱਕਿਆ ਜਾਣ ਵਾਲਾ ਹੋਵੇਗਾ। ਉਹਦੀ ਵਫਾਦਾਰੀ ਦੇ ਅਜਰ ਵਿੱਚ ਉਹ ਮਾਦੀ ਹਿੱਸ ਲਈ ਇਸ ਤਬਦੀਲੀ ਵਿੱਚ ਗਾਇਬ ਹੋ ਜਾਵੇਗਾ ਜਿਹਨੂੰ ਮਿਰਾਜ ਆਖਿਆ ਜਾਂਦਾ ਹੈ। ਸਾਡੇ ਦੌਰ ਵਿੱਚ ਮਸੀਹਤ ਦੁਬਾਰਾ ਇਲਾਹੀ ਅਸੂਲ ਦੀ ਤਾਕਤ ਨੂੰ ਜ਼ਾਹਰ ਕਰਦੀ ਏ, ਜਿਵੇਂ ਉਹਨੇ ਬਿਮਾਰ ਨੂੰ ਸ਼ਫਾ ਦਿੰਦਿਆਂ ਹੋਏ ਤੇ ਮੌਤ ਉੱਤੇ ਫਤਹਿਮੰਦ ਹੁੰਦਿਆਂ ਹੋਏ 1900 ਵਰ੍ਹੇ ਪਹਿਲਾਂ ਕੀਤਾ ਸੀ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦੋਂ ਹੀ ਹੁੰਦਾ ਹੈ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ, ਭਈ ਅਸੀਂ ਗਲਤੀ ਦੇ ਕਫਨ ਦਫਨ ਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ। ਸਾਡੇ ਲਈ ਸੱਚਾਈ ਸਿਰਫ ਤਦ ਜੀ ਉੱਠਣਾ ਤੇ ਹਯਾਤੀ ਏ ਜਦ ਇਹ ਸਾਰੀ ਗਲਤੀ ਤੇ ਇਸ ਅਕੀਦੇ ਨੂੰ ਨੇਸਤ ਕਰਦੀ ਏ ਭਈ ਸਿਆਣ ਇਨਸਾਨ ਦੀ ਕੱਲੀ ਲਾਫਾਨੀਅਤ ਬਦਨ ਦੇ ਰਾਹੀਂ ਕੈਦ ਹੋ ਸਕਦੀ ਏ ਤੇ ਹਯਾਤੀ ਮੌਤ ਦੇ ਕਾਬੂ ਵਿੱਚ ਆ ਸਕਦੀ ਏ। ਫਾਨੀ ਸਿਆਣ ਲਈ ਮਾਦਾ ਹਕੀਕੀ ਏ ਤੇ ਬਦੀ ਅਸਲੀ ਏ।
ਇਹ ਬਦਨੀ ਮਾਦੀ ਜ਼ਹਿਨੀਅਤ ਸਿਆਣ ਦੇ ਨਾਂ ਦਾ ਗਲਤ ਇਸਤੇਮਾਲ ਫਾਨੀ ਏ। ਇਸ ਲਈ ਇਨਸਾਨ ਫਨਾ ਹੋ ਜਾਵੇਗਾ, ਜਿਹੜਾ ਅਸਲੀ ਰੂਹਾਨੀ ਇਨਸਾਨ ਦੇ ਆਪਣੇ ਰੱਬ ਦੇ ਨਾਲ ਨਾਕਾਬਲੇ ਤਸਖੀਰ ਰਾਬਤੇ ਵੱਲ ਇਸ਼ਾਰਾ ਏ, ਜਿਹਨੂੰ ਯਿਸੂ ਲੋ ਵਿੱਚ ਲਿਆਇਆ। ਆਪਣੇ ਜੀ ਉੱਠਣ ਤੇ ਅਸਮਾਨ ਉੱਤੇ ਚੁੱਕੇ ਜਾਣ ਵਿੱਚ ਯਿਸੂ ਨੇ ਇਹ ਜ਼ਾਹਰ ਕੀਤਾ ਭਈ ਇੱਕ ਫਾਨੀ ਇਨਸਾਨ ਜਵਾਨ ਮਰਦੀ ਦਾ ਅਸਲੀ ਜੌਹਰ ਨਹੀਂ ਹੁੰਦਾ, ਤੇ ਇਹ ਮਾਦੀ ਗੈਰ ਅਸਲੀ ਮਾਦੀਅਤ ਅਸਲੀਅਤ ਦੀ ਮੌਜੂਦਗੀ ਵਿੱਚ ਗਾਇਬ ਹੋ ਜਾਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।